ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਪਿੰਡ ਦੀ ਕਲੋਵਿਸ, ਸਤਨਾਮ ਸਿੰਘ ਜੀ ਅਸਲਮਾ ਤੋਂ, ਮਨਦੀਪ ਸਿੰਘ ਜੀ ਸੈਨੋਜੇ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਤੇ ਬੜੇ ਦੁੱਖ ਦੀ ਗੱਲ ਆ ਕਿ ਅਜਮੇਰ ਸਿੰਘ ਜੀ ਔਲਖ ਇਸ ਦੁਨੀਆ ਵਿੱਚ ਨਹੀਂ ਰਹੇ, ਉਹਨਾਂ ਦਾ ਦੇਹਾਂਤ ਹੋ ਗਿਆ ਜੀ। ਪੰਜਾਬੀ ਨਾਟਕ ਦੇ ਵਿੱਚ ਇੱਕ ਬਹੁਤ ਉੱਘਾ ਨਾਮ, ਜਿਹੜੇ ਆਮ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਨਾਟਕ ਜਿਹੜਾ ਉਹ ਕਰਦੇ ਸਨ, ਔਰ ਸਟੇਜ ਦੇ ਵਿੱਚ ਇੱਕ ਬਹੁਤ ਜਾਣਿਆ ਪਛਾਣਿਆ ਨਾਮ ਅਜਮੇਰ ਸਿੰਘ ਔਲਖ ਹੋਰੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੀ। ਅੱਜ ਤੜਕੇ ਤੋਂ ਮੁਤਾਬਕ ਉਹਨਾਂ ਨੇ ਆਪਣਾ ਅਖੀਰਲਾ ਸਾਹ ਜਿਹੜਾ ਦੀ ਉਹ ਘਰੇ ਹੀ ਆਪਣੇ ਲਿਆ। ਪਿਛਲੇ ਕੁਝ ਦਿਨਾਂ ਤੋਂ ਉਹ ਬਿਮਾਰੀ ਤੋਂ ਪੀੜਤ ਸਨ ਜੀ, ਕੈਂਸਰ ਉਹਨਾਂ ਨੂੰ ਸੀਗਾ, ਔਰ ਮੋਹਾਲੀ ਦੇ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਹੋਇਆ ਸੀਗਾ। ਇਹ ਕਿਹਾ ਗਿਆ ਸੀਗਾ ਜੀ ਕਿ ਸ਼ਾਇਦ ਕੈਂਸਰ ਜਿਹੜਾ ਜੀ ਉਹ ਡਿਟੈਕਟ ਕਰ ਲਿਆ ਗਿਆ, ਔਰ ਉਹਦਾ ਇਲਾਜ ਵੀ ਹੋਇਆ, ਔਰ ਉਹਨਾਂ ਦੇ ਬਿੱਲ ਨੂੰ ਲੈ ਕੇ ਵੀ ਚਰਚਾ ਜਿਹੜੀ ਉਹ ਚੱਲ ਰਹੀ ਸੀ। ਸਰਕਾਰ ਨੇ ਇਹ ਸਾਰਾ ਖਰਚਾ ਜਿਹੜੀ ਜੀ ਉਹ ਝੱਲਣ ਦੀ ਗੱਲ ਆਖੀ ਸੀ। ਰੀੜ੍ਹ ਦੀ ਹੱਡੀ ਦੇ ਕੈਂਸਰ ਤੋਂ ਉਹ ਪੀੜਤ ਸਨ, ਪਰ ਸ਼ਾਇਦ ਲੇਟ ਜਿਹੜਾ ਜੀ ਹੋ ਗਿਆ ਇਲਾਜ ਉਹਨਾਂ ਦਾ, ਜਿਹਦੇ ਕਰਕੇ ਇਹ ਕੈਂਸਰ ਫੈਲ ਗਿਆ ਉਹਨਾਂ ਦੇ ਪੂਰੇ ਸਰੀਰ ਦੇ ਵਿੱਚ ਤੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਜੀ। ਮਾਨਸਾ ਦੇ ਨਾਲ ਉਹ ਸੰਬੰਧਿਤ ਸਨ ਤੇ ਮਾਨਸਾ ਦੇ ਵਿੱਚ ਹੀ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਕੱਲ ਨੂੰ ਕੀਤਾ ਜਾਊਗਾ। ਉਹਨਾਂ ਦੇ ਰਿਸ਼ਤੇਦਾਰਾਂ ਦੀ ਜਿਹੜੀ ਹੈ ਜੀ ਉਹ ਉਡੀਕ ਹੈ, ਜਿਹਦੇ ਕਰਕੇ ਇਹ ਅੱਜ ਅੰਤਮ ਸੰਸਕਾਰ ਨਹੀਂ ਹੋਊਗਾ। ਕੱਲ ਨੂੰ ਅਜਮੇਰ ਸਿੰਘ ਔਲਖ ਹੋਰਾਂ ਦਾ ਮਾਨਸਾ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਊਗਾ। ਅਜਮੇਰ ਸਿੰਘ ਔਲਖ ਹੋਰਾਂ ਦੀ ਜਿਹੜੀ ਦੇਣ ਹੈ ਜੀ ਸੁਸਾਇਟੀ ਨੂੰ, ਸਮਾਜ ਨੂੰ, ਆਮ ਲੋਕਾਂ ਦੀ ਉਹ ਆਵਾਜ਼ ਸਨ, ਉਹ ਬਹੁਤ ਦੇਰ ਤੱਕ ਜਿਹੜੀ ਹੈ ਜੀ ਯਾਦ ਰੱਖੀ ਜਾਊਗੀ। ਬਿਲਕੁਲ ਜੀ, ਜਿਹੜੀ ਨਾਮਰਾਦ ਬਿਮਾਰੀ ਹੈ ਇਹਨੇ ਬਹੁਤ ਲੋਕਾਂ ਨੂੰ ਨਿਗਲ ਲਿਆ। ਤੇ ਅੱਗੇ ਆਪਾਂ ਰਾਣਾ ਗੁਰਜੀਤ ਦੀ ਗੱਲ ਕਰੀਏ ਤੇ ਉਹਦੇ ਹੋਰ ਵੀ ਬਹੁਤ ਸਾਰੇ ਪੋਲ ਖੁੱਲੇ। ਬਿਲਕੁਲ ਜੀ, ਐਕਚੁਅਲੀ ਪਹਿਲਾਂ ਹੀ ਖੱਡਾਂ ਵਾਲੇ ਮਾਮਲੇ ਦੇ ਵਿੱਚ ਘਿਰੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕੁਝ ਹੋਰ ਨਵੇਂ ਜਿਹੜੇ ਆ ਜੀ ਉਹ ਦਸਤਾਵੇਜ਼ ਸਾਹਮਣੇ ਆਏ ਨੇ। ਉਹਨਾਂ ਦਾ ਪੂਰਾ ਪਰਿਵਾਰ ਇਸ ਤਰ੍ਹਾਂ ਦੀਆਂ 4 ਕੰਪਨੀਆਂ ਦਾ ਕਾਰੋਬਾਰ ਚਲਾ ਰਿਹਾ, ਜਿਹਦੇ 'ਚ ਉਹਨਾਂ ਦਾ ਰਸੋਈਆ ਅਮਿਤ ਬਹਾਦਰ ਤੇ ਇੱਕ ਉਹਨਾਂ ਦਾ ਹੋਰ ਮੁਲਾਜ਼ਮ ਬਲਰਾਜ ਸਿੰਘ ਡਾਇਰੈਕਟਰ ਹੈ। ਰਾਣਾ ਗੁਰਜੀਤ ਸਿੰਘ ਹੋਰਾਂ ਨੇ ਇਹਨਾਂ ਕੰਪਨੀਆਂ ਤੋਂ 25 ਕਰੋੜ ਰੁਪਏ ਦਾ ਕਰਜ਼ਾ ਜਾਂ ਪੇਸ਼ਗੀਆਂ ਲਈਆਂ ਹੋਈਆਂ ਨੇ, ਔਰ ਇਹਦੇ ਸੰਬੰਧੀ ਰਿਪੋਰਟਾਂ ਜਿਹੜੀਆਂ ਜੀ ਉਹ ਪੇਸ਼ ਹੋਣ ਤੇ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਦਾਅਵਾ ਕੀਤਾ ਸੀਗਾ ਕਿ ਖੱਡਾਂ ਦੇ ਠੇਕੇ ਲੈਣ ਵਾਲਾ ਉਹਦਾ ਸਾਬਕਾ ਮੁਲਾਜ਼ਮ ਸੀਗਾ। ਅਮਿਤ ਬਹਾਦਰ ਤੇ ਬਲਰਾਜ 3 ਕੰਪਨੀਆਂ ਫਲਾਲੈਸ ਟ੍ਰੇਡਰਸ ਪ੍ਰਾਈਵੇਟ ਲਿਮਟਿਡ, ਸੈਂਚਰੀ ਐਗਰੋਜ਼ ਪ੍ਰਾਈਵੇਟ ਲਿਮਟਿਡ ਤੇ ਆਰਜੇ ਟੈਕਫੈਬ ਪ੍ਰਾਈਵੇਟ ਲਿਮਟਿਡ ਦੇ ਸਾਂਝੇ ਡਾਇਰੈਕਟਰ ਨੇ ਜੀ। ਜਦੋਂ ਬਲਰਾਜ ਸਿੰਘ ਰਾਣਾ ਸ਼ੂਗਰ ਤੇ ਪਾਵਰ ਪ੍ਰਾਈਵੇਟ ਲਿਮਿਟ ਦੇ ਡਾਇਰੈਕਟਰਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ, ਭਾਵ ਕਿ ਇਹ ਕਿਤੇ ਬਾਹਰ ਨਹੀਂ ਹੈਗੇ। ਅੱਜ ਵੀ ਇਹ ਉਹਨਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਜਿਹੜੇ ਉਹ ਡਾਇਰੈਕਟਰ ਨੇ ਜੀ। ਆਰਜੇ ਟੈਕਸਫੈਬ ਪ੍ਰਾਈਵੇਟ ਲਿਮਟਿਡ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਤੋਂ ਉਹਨਾਂ ਨੇ ਅਸਤੀਫੇ ਜਿਹੜੇ ਜੀ ਉਹ ਦੇ ਦਿੱਤੇ ਸੀਗੇ। ਇਸੇ ਸਾਲ ਮਾਰਚ ਤੱਕ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਫਲਾਲੈਸ ਟ੍ਰੇਡਰਸ ਦਾ ਕੋਈ 16 ਕਰੋੜ 22 ਲੱਖ, ਆਰਜੇ ਟੈਕਸਫੈਬ ਦਾ 5 ਕਰੋੜ 46 ਲੱਖ, ਸੈਂਚਰੀ ਐਗਰੋਜ਼ ਦਾ 1 ਕਰੋੜ 75 ਲੱਖ ਤੇ ਰਾਣਾ ਸ਼ੂਗਰ ਤੇ ਪਾਵਰ ਪ੍ਰਾਈਵੇਟ ਲਿਮਟਿਡ ਦਾ 87 ਲੱਖ ਰੁਪਏ ਦਾ ਦੇਣਦਾਰ ਸੀਗਾ। ਭਾਵ ਕਿ ਕਹਿਣ ਨੂੰ ਰਸੋਈਏ ਸੀਗੇ ਜੀ ਇਹ ਤਾਂ ਸ਼ਾਹ ਨੇ ਜੀ ਰਾਣਾ ਗੁਰਜੀਤ ਸਿੰਘ ਹੋਰਾਂ ਦੇ, ਇਹਨਾਂ ਤੋਂ ਕਰਜ਼ੇ ਜਿਹੜੇ ਆ ਜੀ ਉਹ ਲਏ ਹੋਏ ਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ MLA ਹਲਕਾ ਭੁਲੱਥ ਤੋਂ ਜਿਹੜੇ ਸੁਖਪਾਲ ਸਿੰਘ ਖਹਿਰਾ, ਉਹਨਾਂ ਨੇ ਇੱਕ ਹੋਰ ਨਵਾਂ ਮੋਰਚਾ ਜਿਹੜਾ ਜੀ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਖਿਲਾਫ
ਖੋਲ੍ਹਿਆ। ਉਹਨਾਂ ਨੇ ਚੰਡੀਗੜ੍ਹ ਨੇੜੇ ਪਿੰਡ ਸਿਉਂਕ ਦੇ ਵਿੱਚ ਸ਼ਾਮਲਾਟ ਜ਼ਮੀਨ ਹਾਸਲ ਕਰਕੇ ਗਲਤ ਤਰੀਕੇ ਨਾਲ ਜ਼ਮੀਨ ਦੀਆਂ ਗਰਦੌਰੀਆਂ ਬਦਲਣ ਤੇ ਬੈਂਕ ਤੋਂ ਜ਼ਮੀਨ ਦੀ ਕੀਮਤ ਦੇ ਨਾਲੋਂ ਕਿਤੇ ਜ਼ਿਆਦਾ ਕਰਜ਼ਾ ਲੈਣ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਦਸਤਾਵੇਜ਼ ਜਿਹੜੇ ਜੀ ਉਹ ਪੇਸ਼ ਕੀਤੇ, ਕਿਹਾ ਕਿ ਰਾਣਾ ਪਰਿਵਾਰ ਨੇ 132 ਕਨਾਲ ਜ਼ਮੀਨ ਨੂੰ ਯੂਨੀਅਨ ਬੈਂਕ ਆਫ ਇੰਡੀਆ ਦੇ ਕੋਲੇ ਗਹਿਣੇ ਧਰ ਕੇ 109 ਕਰੋੜ ਰੁਪਏ ਦਾ ਕਰਜ਼ਾ ਹਾਸਲ ਕੀਤਾ। ਔਰ ਉਹਨਾਂ ਨੇ ਇਹ ਕਿਹਾ ਜੀ ਕਿ ਇਸ ਜ਼ਮੀਨ ਦਾ ਕਲੈਕਟਰ ਰੇਟ ਸਿਰਫ 2.5 ਲੱਖ ਰੁਪਏ ਪ੍ਰਤੀ ਏਕੜ ਆ ਔਰ ਇਹ ਜ਼ਮੀਨ ਦੀ ਕੀਮਤ ਜਿਹੜੀ 50 ਲੱਖ ਬਣਦੀ ਹੈ ਤੇ ਉਹਦੇ ਉੱਤੇ 109 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਲੈ ਲਿਆ। ਰਾਣਾ ਗੁਰਜੀਤ ਸਿੰਘ ਹੋਰਾਂ ਦਾ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਕਹਿਣਾ ਕਿ ਇਹ ਪਿੰਡ ਦੀ ਪੰਚਾਇਤ ਦੀ ਜ਼ਮੀਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹੋਰ ਵੀ ਕਈ ਲੋਕਾਂ ਨੇ ਆਪਣੇ ਨਾਂ ਜਿਹੜੀਆਂ ਜ਼ਮੀਨਾਂ ਕਰਾਈਆਂ, ਉਹਨਾਂ ਨੇ ਕਿਸੇ ਬੈਂਕ ਤੋਂ 109 ਕਰੋੜ ਦਾ ਕਰਜ਼ਾ ਨਹੀਂ ਲਿਆ, ਸਗੋਂ ਇਹ ਕਰਜ਼ਾ ਸੁਪੀਰੀਅਰ ਫੂਡ ਗ੍ਰੇਨਸ ਪ੍ਰਾਈਵੇਟ ਲਿਮਟਿਡ ਨੇ 3 ਸਾਲ ਪਹਿਲਾਂ ਲਿਆ ਸੀਗਾ। ਇਹਦੇ ਲਈ ਬਕਾਇਦਾ ਜਾਇਦਾਦ ਦੀ ਗਰੰਟੀ ਦਿੱਤੀ ਗਈ ਸੀ। ਖੰਡ ਮਿੱਲਾਂ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਤੇ ਕਿਸਾਨਾਂ ਦੇ ਪੈਸੇ ਦੀ ਅਦਾਇਗੀ ਨਾ ਕਰਨ ਦੇ ਦੋਸ਼ਾਂ ਨੂੰ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਨਕਾਰਿਆ। ਉਹਨਾਂ ਨੇ ਇਹ ਕਿਹਾ ਕਿ ਖਹਿਰਾ ਜਾਂ ਤਾਂ ਸਬੂਤ ਪੇਸ਼ ਕਰੇ ਜਾਂ ਆਪਣਾ ਮੂੰਹ ਬੰਦ ਰੱਖੇ। ਸੋ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੋਇਆ, ਉਮੀਦ ਹੈ ਜੀ ਇਹਦੇ ਉੱਤੇ ਸਾਰੀਆਂ ਜਿਹੜੀਆਂ ਤੋਪਾਂ ਦੇ ਮੂੰਹ ਨੇ ਉਹ ਰਾਣਾ ਗੁਰਜੀਤ ਸਿੰਘ ਹੋਰਾਂ ਵੱਲ ਨੂੰ ਹੀ ਰਹਿਣਗੇ ਜੀ। ਬਿਲਕੁਲ ਜੀ, ਰਹਿਣੇ ਵੀ ਚਾਹੀਦੀ ਥੋੜ੍ਹੀ ਦੇਰ ਤੇ ਅੱਗੇ ਆਪਾਂ ਗੱਲ ਕਰਦੇ ਜੀ KPS ਗਿੱਲ ਦੀ ਮੌਤ ਦੇ ਉੱਤੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਤੇ ਉਸ ਦੇ ਵਿੱਚ ਵਿਰੋਧੀ ਧਿਰਾਂ ਨੇ ਵਿਰੋਧਤਾ ਕੀਤੀ। ਐਕਚੁਅਲੀ ਜੀ ਜਿਹੜਾ ਕੱਲ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ, ਅਕਾਲੀ ਦਲ ਨੇ ਪਹਿਲਾਂ ਕਿਹਾ ਸੀਗਾ ਜੀ ਕਿ KPS ਗਿੱਲ ਨੂੰ ਸ਼ਰਧਾਂਜਲੀ ਨਾ ਦਿੱਤੀ ਜਾਵੇ ਔਰ ਜਦੋਂ KPS ਗਿੱਲ ਹੋਰਾਂ ਨੂੰ ਸ਼ਰਧਾਂਜਲੀ ਜਿਹੜਾ ਜੀ ਦੇਣ ਲੱਗਿਆ, ਇਹ ਸੈਸ਼ਨ ਸਟਾਰਟ ਹੋਇਆ, ਕੈਪਟਨ ਅਮਰਿੰਦਰ ਸਿੰਘ ਹੋਰੀ ਵਿਧਾਨ ਸਭਾ ਦੇ ਵਿੱਚ ਆਏ। ਉਹ ਪਹਿਲਾਂ ਜਾ ਕੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਮਿਲੇ ਔਰ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀ ਉਹਨਾਂ ਕੋਲੇ ਗਏ ਤੇ ਫਿਰ ਉਹ ਆਪਣੀ ਆ ਕੇ ਸੀਟ ਦੇ ਉੱਤੇ ਬੈਠੇ। ਸੁਖਬੀਰ ਸਿੰਘ ਬਾਦਲ ਹੋਰੀ ਵਿਧਾਨ ਸਭਾ ਦੇ ਵਿੱਚ ਆਏ ਕੱਲ, ਉਹ ਪਹਿਲਾਂ ਕਾਂਗਰਸ ਦੇ ਵਿਧਾਇਕਾਂ ਦੇ ਕੋਲੇ ਗਏ, ਫਿਰ ਉਹ ਅਕਾਲੀ ਦਲ ਦੇ ਵਿਧਾਇਕਾਂ ਦੇ ਕੋਲੇ ਗਏ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲ ਨੂੰ ਉਹ ਨਹੀਂ ਗਏ। ਜਦੋਂ KPS ਗਿੱਲ ਹੋਰਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਦੇਣ ਲੱਗੇ ਆ ਤਾਂ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੇ ਨਾਅਰੇਬਾਜ਼ੀ ਕਰਕੇ ਬਾਈਕਾਟ ਕਰ ਦਿੱਤਾ ਇਹਦਾ। ਜਦੋਂ ਉਹ ਬਾਹਰ ਚਲੇ ਗਏ ਤਾਂ ਜਿਹੜੇ ਮੰਤਰੀ ਨੇ ਜੀ, ਕੈਬਨਿਟ ਮੰਤਰੀ ਨੇ ਬ੍ਰਹਮ ਮਹਿੰਦਰਾ ਹੋਰੀ, ਉਹਨਾਂ ਨੇ ਇਹ ਕਿਹਾ ਕਿ ਰੌਲੇ ਗੋਲੇ ਦੇ ਵਿੱਚ ਸ਼ਰਧਾਂਜਲੀ ਲੰਘ ਗਈ, ਇਸ ਕਰਕੇ ਦੁਬਾਰਾ ਸ਼ਰਧਾਂਜਲੀ ਦਿੱਤੀ ਜਾਵੇ। ਦੁਬਾਰਾ ਜਦੋਂ ਸ਼ਰਧਾਂਜਲੀ ਦੇਣ ਲੱਗੇ ਤਾਂ ਬੈਂਸ ਭਰਾਵਾਂ ਨੇ ਇਹਦਾ ਜਿਹੜਾ ਸੀਗਾ ਉਹ ਵਿਰੋਧ ਕੀਤਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਵਿਰੋਧ ਕੀਤਾ। ਬੈਂਸ ਭਰਾ ਵਾਕਆਊਟ ਕਰ ਗਏ। ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ HS ਫੂਲਕਾ ਹੋਰੀ, ਉਹ ਆਪਣੀਆਂ ਸੀਟਾਂ ਦੇ ਉੱਤੇ ਬੈਠੇ ਰਹੇ। ਨਾ ਉਹਨਾਂ ਨੇ ਬਾਈਕਾਟ ਕੀਤਾ, ਨਾ ਉਹ ਇਸ ਹੱਕ ਦੇ ਵਿੱਚ ਖੜੇ ਹੋਏ ਜਿਹੜਾ ਸ਼ਰਧਾਂਜਲੀ ਦੇਣ ਦੇ ਵਾਸਤੇ, ਨਾ ਉਹ ਬਾਹਰ ਗਏ। ਉਹਨਾਂ ਨੇ ਇਹ ਗੱਲ ਆਖੀ ਜੀ ਕਿ ਨਾ ਉਹ ਹੱਕ ਨੇ ਜਾਂ ਨਾ ਉਹ ਵਿਰੋਧ ਦੇ ਵਿੱਚ ਨੇ। ਅਕਾਲੀ ਦਲ ਨੇ ਇਹਨੂੰ ਜਿਹੜਾ ਜੀ ਪੰਥਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ KPS ਗਿੱਲ ਹੋਰਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਜੀ ਉਹ ਦੇਣੀ ਗਲਤ ਹੈ। ਹੁਣ ਸਵਾਲ ਜਿਹੜਾ ਨਾ ਜੀ ਉਹ ਵੱਡੇ ਉੱਠ ਕੇ ਖੜੇ ਹੋ ਰਹੇ ਨੇ ਅਕਾਲੀ ਦਲ ਦੇ ਉੱਤੇ ਕਿ KPS ਗਿੱਲ ਦਾ ਤਾਂ ਹੁਣ ਉਹ ਜਿਹੜਾ ਜੀ ਵਿਰੋਧ ਕਰ ਰਹੇ ਨੇ, ਉਹਨਾਂ ਦੇ ਖਾਸਮ ਖਾਸ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਉੱਚ ਅਹੁਦਿਆਂ ਦੇ ਉੱਤੇ ਅਕਾਲੀ ਦਲ ਨੇ ਲਾਇਆ ਰੱਖਿਆ। ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਦੇ ਮੁਖੀ ਦੇ ਤੌਰ ਦੇ ਉੱਤੇ ਸਵੇਤ ਸਿੰਘ ਸੈਣੀ ਹੋਰਾਂ ਦਾ ਉਚੇਚੇ ਤੌਰ ਦੇ ਉੱਤੇ ਜ਼ਿਕਰ ਜਿਹੜਾ ਵੀ ਹੋ ਰਿਹਾ। ਇਹਦੇ ਨਾਲ ਨਾਲ ਮੁਹੰਮਦ ਇਜ਼ਹਾਰ ਆਲਮ ਜਿਹੜੇ ਸਨ ਉਹਨਾਂ ਨੂੰ ਉੱਚ ਅਹੁਦੇ ਦੇ ਉੱਤੇ ਉਹਨਾਂ ਨੇ ਲਾਈ ਰੱਖਿਆ। ਨਾ ਸਿਰਫ ਉੱਚ ਅਹੁਦੇ ਤੇ ਲਾਈ ਰੱਖਿਆ ਬਲਕਿ ਉਹਨਾਂ ਦੀ ਪਤਨੀ ਨੂੰ ਤਾਂ ਅਕਾਲੀ ਦਲ ਨੇ ਅਕਾਲੀ ਦਲ ਦੇ ਵੱਲੋਂ ਵਿਧਾਇਕਾ ਵੀ ਜਿਹੜਾ ਸੀਗਾ ਉਹ ਬਣਾਈ ਰੱਖਿਆ। ਇਹ ਦੋਨੋਂ ਆਫੀਸਰ ਜਿਹੜੇ ਨੇ ਜੀ ਇਹ ਵੀ ਚਰਚਿਤ ਰਹੇ ਨੇ ਉਨੇ ਹੀ ਜਿੰਨੇ KPS ਗਿੱਲ ਹੋਰੀ ਚਰਚਿਤ ਰਹੇ ਨੇ। ਹੁਣ ਤੁਸੀਂ ਇਹ ਕਹ ਲਓ ਕਿ ਇਹ ਐਵੇਂ ਮਗਰਮੱਛ ਦੇ ਜਿਹੜੇ ਅਥਰੂ ਨੇ ਉਹ ਵਹਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਅਕਾਲੀ ਦਲ ਚਾਹੁੰਦਾ ਹੈ ਕਿਸੇ ਤਰੀਕੇ ਦੇ ਨਾਲ ਰਿਵਾਈਜ਼ ਕੀਤਾ ਜਾਵੇ। ਇਹਦੇ ਵਾਸਤੇ ਉਹਨੂੰ ਦੀਦਾ ਕਿ ਪੰਥਕ ਮੁੱਦਾ ਕੋਈ ਨਾ ਕੋਈ ਉਹਦੇ ਹੱਥ ਲੱਗੇ ਤੇ ਉਹ ਫਿਰ ਪੰਥ ਨੂੰ ਖਤਰਾ ਜਿਹੜਾ ਜੀ ਉਹ ਦੱਸ ਕੇ ਤੇ ਦੁਬਾਰਾ ਲੋਕਾਂ ਦੇ ਵਿੱਚ ਜਿਹੜਾ ਆਵੇ। ਸ਼ਾਇਦ ਉਹਨੂੰ ਇਹਦੇ ਵਿੱਚੋਂ ਵੀ ਕਿਤੇ ਨਾ ਕਿਤੇ ਪੰਥਕ ਮੁੱਦੇ ਦੀ ਬੋ ਆਉਂਦੀ ਹੈ, ਜਿਹਦੇ ਕਰਕੇ ਉਹਨੇ KPS ਗਿੱਲ ਹੋਰਾਂ ਵਾਲਾ ਇਸ਼ੂ ਚੁੱਕਿਆ। ਬਿਲਕੁਲ ਜੀ, ਲੋਕੀ ਸਮਝਦਾਰ ਹੋ ਚੁੱਕੇ ਆ ਵੀ ਇੰਨਾ ਚਿਰ ਤੁਸੀਂ ਰਾਜ ਕੀਤਾ ਤੇ ਉਹਨੂੰ ਕੀਤਾ ਕੀ। ਤੇ ਅੱਗੇ ਆਪਾਂ ਰਾਸ਼ਟਰਪਤੀ ਦੀ ਜੇ ਚੋਣ ਦੀ ਗੱਲ ਕਰੀਏ ਤਾਂ ਸਰਕਾਰ ਵਿਰੋਧੀ ਧਿਰਾਂ ਕੋਲ ਜਾਊਗੀ। ਬਿਲਕੁਲ ਜੀ, ਐਕਚੁਅਲੀ ਰਾਸ਼ਟਰਪਤੀ ਵਾਲਾ ਮੁੱਦਾ
ਜਿਹੜਾ ਜੀ ਇਸ ਵੇਲੇ ਤੁਸੀਂ ਕਹਿ ਲਓ ਕਿ ਟਾਪ ਗੇਅਰ ਦੇ ਵਿੱਚ ਇਹ ਪੈ ਗਿਆ ਜੀ। ਸਾਰਾ ਕੁਝ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਆਪਣੀ ਮੀਟਿੰਗ ਜਿਹੜੀ ਹੈ ਜੀ ਉਹ ਲਾ ਰਹੀਆਂ ਨੇ। ਜਿਹੜੀ NDA ਦੀ ਸਰਕਾਰ ਹੈ ਉਹਨੇ ਇਹ ਕਿਹਾ ਜੀ ਕਿ ਭਾਜਪਾ ਆਪਣੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਾਸਤੇ ਵੱਧ ਤੋਂ ਵੱਧ ਸਮਰਥਨ ਹਾਸਲ ਕਰਨ ਲਈ ਯਤਨ ਜਿਹੜੇ ਆ ਜੀ ਉਹ ਤੇਜ਼ ਕਰ ਰਹੀ ਆ। ਭਾਜਪਾ ਨੇ 3 ਮੈਂਬਰੀ ਪੈਨਲ ਵੱਲੋਂ ਭਾਈਵਾਲਾਂ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਾਲ ਬੈਠਕਾਂ ਕੀਤੀਆਂ ਨੇ। ਸਿਖਰਲੇ ਸੰਵਿਧਾਨਕ ਅਹੁਦੇ ਲਈ NDA ਉਮੀਦਵਾਰ ਦੀ ਨਾਮਜ਼ਦਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਜੂਨ ਨੂੰ ਅਮਰੀਕਾ ਫੇਰੀ ਤੇ ਰਵਾਨਾ ਹੋਣ ਤੋਂ ਪਹਿਲਾਂ ਦਾਖਲ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਇਸੇ ਹਫ਼ਤੇ ਨਾਮਜ਼ਦਗੀ ਦਾਖਲ ਕਰਨ ਤੋਂ ਨਾ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਸਰਕਾਰੀ ਸੂਤਰਾਂ ਨੇ ਕਿ ਸਲਾਹ ਮਸ਼ਵਰੇ ਦੇ ਨਾਲ ਹੀ ਜਿਹੜਾ ਜੀ ਇਹ ਅੱਗੇ ਵਧਿਆ ਜਾਊਗਾ। ਰਾਜਨਾਥ ਸਿੰਘ ਤੇ M ਵੈਂਕਈਆ ਨਾਇਡੂ ਦਾ 2 ਮੈਂਬਰੀ ਪੈਨਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰੂਗਾ ਤਾਂ ਕਿ ਉਮੀਦਵਾਰ ਬਾਰੇ ਸਹਿਮਤੀ ਬਣਾਈ ਜਾ ਸਕੇ। ਇਹ ਪੈਨਲ ਜਿਹੜਾ CPIM ਦੇ ਸੀਤਾਰਾਮ ਯੇਚੁਰੀ ਨੂੰ ਵੀ ਮਿਲੂਗਾ ਜੀ। ਔਰ ਨਾਮਜ਼ਦਗੀਆਂ ਦਾਖਲ ਸ਼ੁਰੂ ਹੋਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਹੈ 28 ਜੂਨ ਤੱਕ ਰਹੂਗੀ। 17 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਲਈ ਰਣਨੀਤੀ ਬਣਾਉਣ ਦੇ ਵਾਸਤੇ ਵਿਰੋਧੀ ਧਿਰਾਂ ਦੇ ਆਗੂਆਂ ਦੀ ਬੈਠਕ ਦੇ ਵਿੱਚ ਕਿਸੇ ਵੀ ਆਗੂ ਦੇ ਨਾਂ ਦੇ ਉੱਤੇ ਅਜੇ ਵਿਚਾਰ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਕਾਂਗਰਸ ਦੇ ਜਿਹੜੇ ਆਗੂ ਨੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਢੁਕਵੇਂ ਉਮੀਦਵਾਰ ਬਾਰੇ ਫੈਸਲਾ ਵਿਰੋਧੀ ਧਿਰਾਂ ਦੇ 10 ਮੈਂਬਰੀ ਪੈਨਲ ਦੀ ਮੁੜ ਕੇ ਜਿਹੜੀ ਹੈ ਜੀ ਉਹ ਬੈਠਕ ਹੋਊਗੀ। ਅਜੇ ਜਿਹੜਾ ਸਰਕਾਰੀ ਧਿਰ ਹੈ ਉਹਨੇ ਵੀ ਆਪਣੇ ਕਿਸੇ ਉਮੀਦਵਾਰ ਦੇ ਬਾਰੇ ਦੇ ਵਿੱਚ ਪੱਤੇ ਨਹੀਂ ਖੋਲੇ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਮਹਾਤਮਾ ਗਾਂਧੀ ਦੇ ਪਰਿਵਾਰ ਦੇ ਵਿੱਚੋਂ ਉਹਦਾ ਪੋਤਰਾ ਹੈ, ਸ਼ਾਇਦ ਉਹਨੂੰ ਉਹ ਮੂਹਰੇ ਲਿਆ ਸਕਦੀਆਂ ਨੇ। ਅਜੇ ਵੇਖਣਾ ਇਹ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇਸ ਵੱਡੇ ਅਹੁਦੇ ਦੇ ਵਾਸਤੇ ਕਿਹਦਾ ਨਾਮ ਮੂਹਰੇ ਲਿਆਉਂਦੀ ਹੈ। ਸਹਿਮਤੀ ਹੋ ਸਕੂਗੀ ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ। ਜੇ ਉਮੀਦਵਾਰ ਦਾ ਨਾਮ ਪਹਿਲਾਂ ਆਉਂਦਾ ਫਿਰ ਤਾਂ ਉਹਦੇ ਉੱਤੇ ਜਿਹੜੀ ਹੈ ਜੀ ਉਹ ਗੱਲਬਾਤ ਹੋਊਗੀ। ਬਿਨਾਂ ਉਮੀਦਵਾਰ ਦਾ ਨਾਮ ਸਾਹਮਣੇ ਆਏ ਤੋਂ ਇਹ ਸ਼ਾਇਦ ਸਹਿਮਤੀ ਨਾ ਹੋ ਸਕੇ ਕਿਉਂਕਿ ਜਿਹੜੀ ਇੱਕ ਗੱਲ ਬੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਕਿ RSS ਦੇ ਮੁਖੀ ਜਿਹੜੇ ਨੇ ਉਹਨਾਂ ਦਾ ਨਾਮ ਇਸ ਰਾਸ਼ਟਰਪਤੀ ਦੇ ਅਹੁਦੇ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਸੋਚ ਵਿਚਾਰ ਰਹੀ ਹੈ। ਹਾਲਾਂਕਿ ਇਹ ਨਾਮ ਅਜੇ ਸਾਹਮਣੇ ਆਇਆ ਨਹੀਂ ਗਾ ਜੀ। ਬਿਲਕੁਲ ਜੀ, ਪਿੱਛੇ ਜਿਹੇ ਚਰਚਾ ਤੇ ਬਾਦਲ ਦੇ ਨਾਂ ਤੇ ਵੀ ਸੀਗੀ ਪਰ ਅਖੀਰ 'ਚ ਦੇਖਦੇ ਹਾਂ ਕਿਹਨੂੰ ਚੁਣਦੇ ਆ। ਤੇ ਅੱਗੇ ਆਪਾਂ ਜਿਹੜੀ ਗੈਂਗਸਟਰਾਂ ਦੀ ਮੌਤ ਆ ਉਸ ਦੇ ਉੱਤੇ ਕਈ ਸਵਾਲ ਉੱਠ ਰਹੇ ਆ। ਐਕਚੁਅਲੀ ਜੀ ਇਹ ਜਿਹੜੇ 3 ਗੈਂਗਸਟਰ ਮਾਰੇ ਗਏ ਸੀਗੇ ਇੱਥੇ ਇੱਕ ਘਰ ਨੂੰ ਜਦੋਂ ਘੇਰਾ ਪੈ ਗਿਆ ਸੀਗਾ ਡੱਬ ਵਾਲੀ ਦੇ ਨਜ਼ਦੀਕ, ਜੰਪੀ ਡੌਨ, ਬੰਟੀ ਤੇ ਨਿਸ਼ਾਨ ਸਿੰਘ ਇਹਨਾਂ ਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਉੱਤੇ ਸਵਾਲ ਜਿਹੜੇ ਆ ਜੀ ਉਹ ਖੜੇ ਹੋ ਰਹੇ ਆ। ਇਹ ਜਿਹੜੇ ਆਫੀਸਰ ਨੇ ਇਹ ਸਾਰੇ ਐਕਸ਼ਨ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਿਹੜੀ ਹੈ ਜੀ ਪੁਲਿਸ ਦੇ ਵੱਲੋਂ ਤਰੱਕੀਆਂ ਦੇਣ ਦੇ ਹੁਕਮ ਦਿੱਤੇ ਗਏ ਨੇ। ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਜਿਹੜਾ ਜੀ ਉਹ ਕੀਤਾ ਗਿਆ। ਦੂਜੇ ਪਾਸੇ ਡੱਬ ਵਾਲੀ ਪੁਲਿਸ ਮੁਖੀ ਵਿਨੋਦ ਕੁਮਾਰ ਦਾ ਇਹ ਕਹਿਣਾ ਹੈ ਕਿ ਚਟਾਲਾ ਦੇ ਵਿੱਚ 11 ਜਨਵਰੀ ਨੂੰ ਵਾਪਰੇ ਦੋਹਰੇ ਹੱਤਿਆ ਕਾਂਡ ਦੇ ਸਾਜ਼ਿਸ਼ ਘਾੜੇ ਛੋਟੂ ਭਾਟ ਨੇ ਪਿਛਲੇ ਮਹੀਨੇ ਪੁਲਿਸ ਦੇ ਕੋਲੇ ਖੁਲਾਸਾ ਕੀਤਾ ਸੀਗਾ ਕਿ ਮੁਲਜ਼ਮ ਜਿਉਂਦੇ ਪੁਲਿਸ ਦੇ ਹੱਥ ਨਹੀਂ ਲੱਗਣਗੇ। ਔਰ ਪੰਜਾਬ ਪੁਲਿਸ ਦੇ ਮੁਤਾਬਕ ਜਿਉਂਦੇ ਹੱਥ ਨਾ ਆਉਣ ਦੀ ਗੱਲ ਬੰਟੀ ਨੇ ਸੋਸ਼ਲ ਮੀਡੀਆ ਦੇ ਵਿੱਚ ਵੀ ਸਾਂਝੀ ਕੀਤੀ ਸੀਗੀ। ਤਿੰਨੇ ਗੈਂਗਸਟਰ ਜਿਹੜੇ ਸੀਗੇ ਜੀ ਇਹਨਾਂ ਦੇ ਕੋਲੇ ਭਾਰੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਹੋਣਾ, ਫਿਰ ਵੀ ਉਹਨਾਂ ਵੱਲੋਂ ਖੁਦਕੁਸ਼ੀ ਕਰ ਜਾਣੀ, ਪੁਲਿਸ ਦਾ ਮੁਕਾਬਲਾ ਨਾ ਕਰਨਾ, ਇਹ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਬਣਿਆ ਹੋਇਆ। ਤਿੰਨਾਂ ਦੀ ਮੌਤ ਪਿਸਤੌਲ ਦੀਆਂ ਗੋਲੀਆਂ ਦੇ ਨਾਲ ਹੋਈ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ। ਹਰਿਆਣਾ ਪੁਲਿਸ ਦਾ ਅਧਿਕਾਰੀ ਕਹਿੰਦਾ ਕਿ ਪੰਜਾਬ ਪੁਲਿਸ ਕੋਲ ਅਸਲੇ ਵਜੋਂ AK-47 ਸੀ ਤੇ ਹਰਿਆਣਾ ਪੁਲਿਸ ਦੇ ਮੁਲਾਜ਼ਮ SLR ਤੇ ਹੋਰ ਰਾਈਫਲਾਂ ਉਹਨਾਂ ਦੇ ਕੋਲੇ ਸੀਗੀਆਂ। ਇਸ ਤਰ੍ਹਾਂ ਦੇ ਮੁਕਾਬਲੇ ਦੇ ਦੋਸ਼ ਜਿਹੜੇ ਝੂਠੇ ਮੁਕਾਬਲੇ ਦੇ ਦੋਸ਼ ਬੇਬੁਨਿਆਦ ਨੇ। ਜੰਪੀ ਡੌਨ ਦੀ ਲਾਸ਼ ਜਿਹੜੀ ਲੈਣ ਦੇ ਵਾਸਤੇ ਉਹਦੇ ਤਾਏ ਸੁਖਚੈਨ ਸਿੰਘ ਨੇ ਕਿਹਾ ਕਿ ਜਸਪ੍ਰੀਤ ਖੁਦ ਮਰਨ ਵਾਲਿਆਂ ਵਿੱਚੋਂ ਨਹੀਂ ਸੀਗਾ, ਉਹਦੇ ਨਾਲ ਜੋ ਕੁਝ ਹੋਇਆ ਉਹ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ ਹੈ। ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ਦੇ ਵਿੱਚ ਜਿਹੜਾ ਵਿਅਕਤੀ ਫੜਿਆ ਗਿਆ ਉਹਦੇ ਵਾਸਤੇ ਵੀ ਜਿਹੜਾ ਜੀ ਇਹ ਪਤਾ ਲੱਗਾ ਕਿ ਸੁਖਪਾਲ ਦੇ ਘਰ ਜੀ ਦੇ ਠਹਿਰੇ ਹੋਏ ਸਨ ਗੈਂਗਸਟਰਾਂ ਨੇ। ਉਹਦੇ ਮਾਸੀ ਦੇ ਪੁੱਤ ਸ਼ਰਨਜੀਤ ਸਿੰਘ ਸ਼ਰਨੀ ਜਿਹੜਾ ਗੈਂਗਸਟਰ ਆ ਉਹਦੇ ਕਰਕੇ ਇੱਥੇ ਇਹਨਾਂ ਦਾ ਆਉਣਾ ਜਾਣਾ ਜਿਹੜਾ ਸੀਗਾ ਜੀ ਉਹ ਸ਼ੁਰੂ ਹੋਇਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਪਹਿਲਾਂ ਵੀਡੀਓ ਆਈ ਜਿਹਦੇ ਵਿੱਚ ਇਹ ਮਰੇ ਪਾਏ ਗਏ ਸਨ ਉੱਥੇ ਕੋਈ ਉਦੋਂ ਹਥਿਆਰ ਉਹਨਾਂ ਦੇ ਕੋਲੇ ਨਹੀਂ ਸੀਗਾ। ਜਦੋਂ ਬਾਅਦ ਦੇ ਵਿੱਚ ਮੀਡੀਆ ਆਇਆ ਜਿਹੜੀਆਂ ਵੀਡੀਓ ਉਦੋਂ ਆਈਆਂ ਉਹਦੇ ਵਿੱਚ ਇਹਨਾਂ ਦੇ ਕੋਲੇ ਹਥਿਆਰ ਪਏ ਸੀਗੇ। ਸੋ ਇਹਨੂੰ ਲੈ ਕੇ ਇਹ ਕੁਝ ਕਿੰਤੂ ਪਰੰਤੂ ਜਿਹੜੇ ਨੇ ਇਸ ਮੁਕਾਬਲੇ ਦੇ ਉੱਤੇ ਹੋਏ ਨੇ। ਜਦੋਂ ਕਿ
ਜਿੱਥੇ ਇਹ ਮੁਕਾਬਲਾ ਹੋਇਆ ਉਹਦੇ ਨੇੜੇ ਤੇੜੇ ਘਰਾਂ ਵਾਲੇ ਜਿਹੜੇ ਆ ਜੀ ਉਹ ਦੱਸਦੇ ਆ ਕਿ ਇੱਕਦਮ ਉਹਨਾਂ ਨੇ ਕਾਫੀ ਸਾਰੀਆਂ ਗੋਲੀਆਂ ਜਿਹੜੀਆਂ ਸੀਗੀਆਂ ਜੀ ਉਹ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਔਰ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਸੀਗਾ ਉਹ ਸ਼ਾਂਤ ਹੋ ਗਿਆ। ਜਿਹੜੇ ਪਰਿਵਾਰ ਦੇ ਮੈਂਬਰ ਉਸ ਵੇਲੇ ਘਰ ਦੇ ਵਿੱਚ ਸਨ, ਜਦੋਂ ਪੁਲਿਸ ਦਾ ਇੱਕਦਮ ਘੇਰਾ ਪਿਆ ਤਾਂ ਉਹਨਾਂ ਨੇ ਹੱਥ ਜਿਹੜੇ ਸੀ ਪੁਲਿਸ ਦੇ ਸਾਹਮਣੇ ਖੜੇ ਕਰਤੇ, ਉਹਨਾਂ ਨੂੰ ਬਿਠਾ ਲਿਆ ਗਿਆ। ਉਹਨਾਂ ਦੇ ਵਿੱਚੋਂ ਇੱਕ ਜਣਾ ਜਿਹੜਾ ਦੱਸਦਾ ਕਿ ਪੁਲਿਸ ਵਾਲੇ ਨੇ ਆ ਕੇ ਥੱਲੇ ਦੱਸਿਆ ਕੋਠੇ ਤੋਂ ਵੇਖ ਕੇ ਕਿ ਤਿੰਨੇ ਦੇ ਤਿੰਨੇ ਮਾਰੇ ਗਏ ਜੀ। ਬਿਲਕੁਲ ਜੀ, ਪੰਜਾਬ ਪੁਲਿਸ ਐਕਸਪਰਟ ਆ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ। ਅਤੇ ਅੱਗੇ ਆਪਾਂ ਇੰਸਪੈਕਟਰ ਇੰਦਰਜੀਤ ਸਿੰਘ ਦੀ ਜੇ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਜਿਹੜੇ ਰਿਲੇਸ਼ਨ ਹੁੰਦੇ ਆ ਉਹ ਜ਼ਰੂਰ ਪੋਲੀਟੀਸ਼ਨਾਂ ਦੇ ਨਾਲ ਹੁੰਦੇ ਆ। ਤਾਂ ਇਸ ਦੀ ਨੇੜਤਾ ਦੀ ਜਾਂਚ ਹੋ ਰਹੀ ਹੈ ਕਿ ਅਕਾਲੀਆਂ ਦੇ ਲਾਗੇ ਸੀ। ਇਹ ਕਿਹਾ ਜਾ ਰਿਹਾ ਜੀ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਪੰਜਾਬ ਦੇ ਮਾਲ ਮੰਤਰੀ ਜਿਹੜੇ ਨੇ ਜੀ ਬਿਕਰਮ ਸਿੰਘ ਮਜੀਠੀਆ, ਉਹਨਾਂ ਦੇ ਚਹੇਤੇ ਅਫਸਰਾਂ ਦੇ ਵਿੱਚੋਂ ਇੱਕ ਸੀਗਾ ਇੰਦਰਜੀਤ ਸਿੰਘ। ਇੰਦਰਜੀਤ ਸਿੰਘ ਦਾ ਮਸਲਾ ਜਿਹੜਾ ਹੁਣ ਸਾਹਮਣੇ ਆਇਆ, ਇਹ ਪਹਿਲੀ ਵਾਰੀ ਸਾਹਮਣੇ ਨਹੀਂ ਆਇਆ। ਇਦੋਂ ਪਹਿਲਾਂ ਵੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਤਾਂ ਉਦੋਂ ਵੀ ਇਹ ਮਾਮਲਾ ਕਈ ਵਾਰੀ ਹਾਈਲਾਈਟ ਹੋਇਆ ਸੀਗਾ। ਪਰ ਪੰਜਾਬ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਸਨ ਉਦੋਂ ਇੱਕੋ ਹੀ ਗੱਲ ਕਹਿੰਦੇ ਸਨ, ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਪੰਜਾਬ ਦੇ ਵਿੱਚ ਕੋਈ ਨਸ਼ੇ ਜਿਹੜੇ ਆ ਜੀ ਉਹ ਨਹੀਂ ਹੈਗੇ। ਪੰਜਾਬ ਦੇ ਵਿੱਚ ਜਿਹੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਹੋਣ ਸੰਬੰਧੀ ਪੰਜਾਬ ਪੁਲਿਸ ਦੇ ਖਿਲਾਫ 14 ਤੋਂ ਲੈ ਕੇ 16 ਤੱਕ 55 ਕੇਸ ਦਰਜ ਕੀਤੇ ਗਏ। ਇਹਨਾਂ ਕੇਸਾਂ ਦੇ ਵਿੱਚ ਕਈ ਇੰਸਪੈਕਟਰ, ਹੋਮਗਾਰਡ, ਸਿਪਾਹੀ, DSP, ਜਿਹੜੇ ਬਾਰਡਰ ਸਿਕਿਉਰਿਟੀ ਫੋਰਸਿਸ ਵਾਲੇ ਆ ਉਹਦੇ ਮੁਲਾਜ਼ਮ ਵੀ ਗ੍ਰਿਫਤਾਰ ਕੀਤੇ ਗਏ। ਇਹ ਕਿਹਾ ਜਾ ਰਿਹਾ ਜੀ ਕਿ ਇਹਦਾ ਨਾਮ ਜਿਹੜਾ ਸੀਗਾ ਇਹ ਸਰਕਾਰ ਦੇ ਕੋਲੇ ਕਈ ਵਾਰੀ ਪਹੁੰਚਿਆ ਸੀਗਾ ਕਿ ਇਹ ਵਿਅਕਤੀ ਜਿਹੜਾ ਜੀ ਇਸੇ ਤਰੀਕੇ ਦੀਆਂ ਕਾਰਵਾਈਆਂ ਦੇ ਵਿੱਚ ਸ਼ਾਮਲ ਹੈ। ਇਹਨਾਂ ਦੇ ਉੱਤੇ ਕੋਈ ਕੰਨ ਜਿਹੜਾ ਸੀਗਾ ਉਹ ਨਹੀਂ ਧਰਿਆ ਗਿਆ। ਹੁਣ ਪੁਲਿਸ ਨੇ STF ਨੇ ਜਿਹੜਾ ਜੀ ਇਹਦੀ ਇੱਕ ਕੋਠੀ ਜਿਹੜੀ ਕਿਸ਼ਨਗੜ੍ਹ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਉਹਦੀ ਕਈ ਘੰਟਿਆਂ ਤੱਕ ਤਲਾਸ਼ੀ ਲਈ। ਉੱਥੋਂ ਇੱਕ ਹੋਰ AK-47 ਮਿਲੀ ਆ ਔਰ ਜਿਹੜੇ ਰੌਂਦ ਵੀ ਬਰਾਮਦ ਕੀਤੇ ਗਏ ਆ। STF ਇਹਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ AK-47 ਜਿਹੜੀ ਆ ਉਹਨੇ ਕਿੱਥੋਂ ਲਈ ਆ। ਉਹ ਕਹਿੰਦਾ ਕਿ ਮੇਰੇ ਗਨਮੈਨ ਦੀ ਆ, ਪਰ STF ਉਹਦੇ ਉੱਤੇ ਵਿਸ਼ਵਾਸ ਨਹੀਂ ਕਰ ਰਹੀ। ਇਹਦੀ ਡਿਟੇਲ ਜਿਹੜੀ ਆ ਜੀ ਉਹ ਖੰਗਾਲੀ ਜਾ ਰਹੀ ਆ। ਜਿਹੜੇ ਉਹਦੇ CCTV ਕੈਮਰੇ ਲੱਗੇ ਸੀਗੇ ਘਰੇ, ਉਹਦਾ DVR ਵਗੈਰਾ STF ਜਿਹੜੀ ਇਹਦੀ ਉਹ ਲੈ ਗਈ ਆ ਔਰ ਇਹਨੂੰ ਖੰਗਾਲਿਆ ਜਾ ਰਿਹਾ। ਉਹਦੇ ਫੋਨ ਕਾਲ ਦੇ ਰਿਕਾਰਡ ਵੀ ਜਿਹੜੇ ਆ ਜੀ ਉਹ ਸਾਰੇ ਦੇ ਸਾਰੇ ਉਹਦਾ ਪਤਾ ਕੀਤਾ ਜਾ ਰਿਹਾ, ਕਿੰਨਾ ਕਿੰਨਾ ਲੋਕਾਂ ਦੇ ਨਾਲ ਉਹਦਾ ਮਿਲਣਾ ਗਿਲਣਾ ਸੀਗਾ। ਜਦੋਂ ਇਸ ਕੋਠੀ ਦੀ ਤਲਾਸ਼ੀ ਲਈ ਗਈ ਆ ਤਾਂ ਇਹਨੂੰ ਇੰਦਰਜੀਤ ਨੂੰ ਵੀ ਉੱਥੇ ਜਿਹੜਾ ਜੀ ਇੱਕ ਗੱਡੀ ਦੇ ਵਿੱਚ ਲੈ ਕੇ ਆਂਦਾ ਗਿਆ ਜਿਹਨੇ ਕਿ ਆਪਣਾ ਮੂੰਹ ਢੱਕਿਆ ਹੋਇਆ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਆਗੂਆਂ ਦੇ ਵੱਲੋਂ ਜਿਹੜੀ ਹੈ ਜੀ ਉਹਨੂੰ ਬਹੁਤ ਸਾਰੇ ਥਾਵਾਂ ਦੇ ਉੱਤੇ ਕੁਝ ਗੈਰ ਸਮਾਜਿਕ ਵਿਅਕਤੀਆਂ ਦੀ ਰਿਹਾਈ ਦੇ ਵਾਸਤੇ ਵਰਤਿਆ ਜਾਂਦਾ ਸੀਗਾ ਇੰਦਰਜੀਤ ਸਿੰਘ ਨੂੰ, ਜਿਹਦੇ ਕਰਕੇ ਉਹਦੀ ਜਿਹੜੀ ਹੈ ਜੀ ਉਹ ਨੇੜਤਾ ਹੋ ਗਈ ਔਰ ਇਹ ਪਹੁੰਚਦਾ ਅਰਬਾਂ ਦੀ ਪ੍ਰਾਪਰਟੀ ਤੱਕ ਜਿਹੜਾ ਸੀਗਾ ਜੀ ਉਹ ਪਹੁੰਚ ਗਿਆ। ਅਜੇ ਵੀ STF ਇਹਦਾ ਖੰਗਾਲਣ ਦੇ ਉੱਤੇ ਲੱਗੀ ਹੋਈ ਆ ਕਿ ਜਿਹੜੀ ਉਹਦੇ ਘਰ ਦੇ ਵਿੱਚੋਂ 3 ਕਿਲੋ ਹੈਰੋਇਨ ਤੇ 4 ਕਿਲੋ ਸਮੈਕ ਬਰਾਮਦ ਹੋਈ ਆ ਉਹ ਉੱਥੋਂ ਵੇਚਦਾ ਸੀਗਾ ਜਾਂ ਗਾਂ ਸਪਲਾਈ ਕਰਦਾ ਸੀਗਾ। ਇਹ ਵੀ ਕਿਹਾ ਜਾ ਰਿਹਾ ਜੀ ਕਿ STF ਨੂੰ ਕਾਫੀ ਸਾਰਾ ਕੁਝ ਜਿਹੜਾ ਜੀ ਮਿਲਿਆ ਔਰ STF ਦੇ ਸੂਤਰਾਂ ਦੇ ਅਨੁਸਾਰ ਅਗਲੇ 2 ਦਿਨਾਂ ਦੇ ਵਿੱਚ ਇਹਦੇ ਸੰਬੰਧੀ ਕੁਝ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਜਾਣਗੇ ਕਿ ਇੰਦਰਜੀਤ ਦੀਆਂ ਤਾਰਾਂ ਕਿੱਥੇ ਕਿੱਥੇ ਜਾ ਕੇ ਜੁੜਦੀਆਂ ਨੇ। ਬਿਲਕੁਲ ਜੀ, ਜਿਹੜਾ ਅਮੀਰ ਹੋ ਜਾਂਦਾ ਉਹਦੀਆਂ ਤਾਰਾਂ ਤਾਂ ਆਪਾਂ ਨੂੰ ਪਤਾ ਕਿੱਥੇ ਜੁੜਦੀਆਂ। ਆਪਾਂ ਇੱਕ ਇੰਦਰਜੀਤ ਦੀ ਗੱਲ ਕੀਤੀ ਆ ਕਿ ਉਹ ਖਰਬਾਪਤੀ ਹੋ ਗਿਆ, ਤੇ ਅੱਗੇ ਜਿਹੜਾ ਇਹਨਾਂ ਦਾ ਬਾਦਲਾਂ ਦਾ ਭਲਵਾਨ ਆ ਉਸ ਦੀ ਵੀ ਕਰੋੜਾਂ ਦੀ ਜਾਇਦਾਦ ਆ। ਬਿਲਕੁਲ ਜੀ, ਇਹ ਸੁਰਿੰਦਰ ਭਲਵਾਨ ਹੈ, ਸੁਰਿੰਦਰਪਾਲ ਭਲਵਾਨ, ਜਿਹੜਾ ਕਿ ਗਮਾਡਾ ਦਾ ਮੁੱਖ ਇੰਜੀਨੀਅਰ ਜਿਹੜਾ ਜੀ ਉਹ ਰਿਹਾ। ਇਹਨੂੰ ਵੀ ਪਿਛਲੇ ਦਿਨੀ ਜਿਹੜਾ ਸੀਗਾ ਜੀ ਵਿਜੀਲੈਂਸ ਨੇ ਫੜਿਆ ਸੀਗਾ ਔਰ ਇਹਦੀਆਂ 92 ਜਿਹੜੀਆਂ ਜਾਇਦਾਦਾਂ ਦੇ ਖੁਲਾਸੇ ਹੋਏ ਨੇ। 2001 ਤੋਂ ਲੈ ਕੇ 16 ਤੱਕ ਇਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਦੇ ਉੱਤੇ ਬਣਾਈਆਂ ਕੰਪਨੀਆਂ ਦੇ ਵਿੱਚ ਜਿਹੜੀ ਸੀ ਇਹ ਸਾਰੀ ਜਾਇਦਾਦ ਬਣਾਈ। 1200 ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਜਿਹੜਾ ਜੀ ਉਹ ਲੱਗ ਚੁੱਕਾ ਹੈ। ਇੰਨਾ ਪੈਸਾ ਜਿਹੜਾ ਜੀ ਇਹਨੇ ਬਣਾਇਆ ਔਰ ਕਰੋੜਾਂ ਰੁਪਈਆ ਜਿਹੜਾ ਜੀ ਇਹਦੇ ਤੋਂ ਕੈਸ਼ ਜਿਹੜਾ ਇਹਨੇ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਇਆ ਉਹਦੇ ਖੁਲਾਸੇ ਹੋਏ ਨੇ।
ਸੁਰਿੰਦਰਪਾਲ ਵੱਲੋਂ ਆਪਣੀ ਘਰਵਾਲੀ ਤੇ ਮਾਂ ਜਿਹੜੀ ਹੈ ਜੀ ਉਹਦੀਆਂ 3 ਕੰਪਨੀਆਂ ਦੇ ਖਾਤਿਆਂ ਦੇ ਵਿੱਚ 57 ਕਰੋੜ ਰੁਪਈਆ ਨਗਦ ਜਮ੍ਹਾਂ ਹੋਇਆ। ਵਿਜੀਲੈਂਸ ਨੇ ਇਹ ਜਿਹੜਾ ਜੀ ਦੱਸਿਆ ਕਿ ਇਹ ਜਾਇਦਾਦਾਂ ਜਿਹੜੀਆਂ ਜੀ ਬਲੈਕ ਮਨੀ ਦੇ ਨਾਲ ਬਣਾਈਆਂ ਗਈਆਂ ਨੇ, ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਤੇ ਖਰੀਦੀਆਂ। ਬਾਕੀ ਅਜੇ ਪੜਤਾਲ ਜਿਹੜੀ ਹੈ ਜੀ ਹੋ ਰਹੀ ਹੈ। 92 ਦੇ ਵਿੱਚੋਂ 42 ਜਾਇਦਾਦਾਂ ਐਕਸਿਸ ਐਗਰੋ ਸੀਡ ਪ੍ਰਾਈਵੇਟ ਲਿਮਟਿਡ ਲੁਧਿਆਣਾ ਦੇ ਨਾਂ ਤੇ, 5 ਜਾਇਦਾਦਾਂ ਐਵਾਰਡ ਐਗਰੋ ਪ੍ਰਾਈਵੇਟ ਲਿਮਟਿਡ ਲੁਧਿਆਣਾ ਵੱਲੋਂ, 11 ਜਾਇਦਾਦਾਂ ਆਸਟਰ ਐਗਰੋ ਟ੍ਰੇਡਰਸ ਪ੍ਰਾਈਵੇਟ ਲਿਮਟਿਡ, 20 ਜਾਇਦਾਦਾਂ ਐਕਮੇ ਕ੍ਰਸ਼ਰਸ ਐਂਡ ਬਿਲਡਰ ਪ੍ਰਾਈਵੇਟ ਲਿਮਟਿਡ ਲੁਧਿਆਣਾ ਦੇ ਨਾਂ ਦੇ ਉੱਤੇ ਜਿਹੜੀਆਂ ਜੀ ਉਹ ਬਣਾਈਆਂ ਗਈਆਂ ਨੇ। 14 ਦੇ ਵਿੱਚ 2 ਕਨਾਲ ਦੀ ਕੋਠੀ ਚੰਡੀਗੜ੍ਹ 'ਚ ਐਵਾਰਡ ਐਗਰੋ ਟ੍ਰੇਡਰਸ ਦੇ ਨਾਂ ਦੇ ਉੱਤੇ ਜਿਹੜੀ ਹੈ ਜੀ ਉਹ ਖਰੀਦੀ ਗਈ ਆ। 5 ਦੇ ਵਿੱਚ ਜਿਹੜੀ ਇੱਕ ਐਗਰੋ ਸੀਡ ਕੰਪਨੀ ਬਣਾਈ ਗਈ, ਉਹਦੇ ਵਿੱਚ ਉਹਦੀ ਘਰਵਾਲੀ ਤੇ ਮਾਂ ਦਾ ਨਾਮ ਜਿਹੜਾ ਜੀ ਉਹ ਸ਼ਾਮਲ ਹੈ। ਇਹਦੇ ਖਾਤੇ ਦੇ ਵਿੱਚ 31 ਮਾਰਚ 16 ਤੱਕ 20 ਕਰੋੜ ਰੁਪਈਆ ਕੈਸ਼ ਜਮ੍ਹਾਂ ਕਰਾਇਆ ਗਿਆ। ਸੁਰਿੰਦਰਪਾਲ ਨੇ ਆਪਣੀ ਘਰਵਾਲੀ ਤੇ ਮਾਂ ਦੇ ਨਾਂ ਦੇ ਉੱਤੇ ਐਵਾਰਡ ਐਗਰੋ ਟ੍ਰੇਡਰਸ 2009 ਦੇ ਵਿੱਚ ਬਣਾਈ। 31 ਮਾਰਚ 16 ਤੱਕ ਇਸ ਕੰਪਨੀ ਦੇ ਖਾਤੇ ਦੇ ਵਿੱਚ 18 ਕਰੋੜ ਰੁਪਏ ਕੈਸ਼ ਜਮ੍ਹਾਂ ਜਿਹੜੇ ਸੀਗੇ ਉਹ ਕਰਾਏ ਗਏ। 2009 ਦੇ ਵਿੱਚ ਆਸਟਰ ਐਗਰੋ ਟ੍ਰੇਡਰਸ ਬਣਾਈ ਗਈ, ਜਿਹਦੇ ਵਿੱਚ ਉਹਦੀ ਮਾਂ ਤੇ ਪਤਨੀ ਫੇਅਰ ਡਾਇਰੈਕਟਰ ਸੀ। ਇਹਦੇ ਖਾਤੇ ਦੇ ਵਿੱਚ 19 ਕਰੋੜ ਰੁਪਈਆ 31 ਮਾਰਚ 16 ਤੱਕ ਕੈਸ਼ ਜਿਹੜਾ ਸੀਗਾ ਜੀ ਉਹ ਜਮ੍ਹਾਂ ਕਰਾਇਆ ਗਿਆ। ਇਹ ਜਿਹੜੇ ਇੰਨਾ ਅਜੇ ਜਿਹੜਾ ਜੀ ਪਤਾ ਲੱਗਾ, ਇਹ ਵਿਜੀਲੈਂਸ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਅਜੇ ਖਾਤੇ ਜਿਹੜੇ ਆ ਜੀ ਉਹ ਫਰੋਲਣੇ ਜਾਰੀ ਆ। ਖਾਤੇ ਇੰਨੇ ਕਾ ਜਿਹਨੂੰ ਖੰਗਾਲਣ ਦੇ ਵਾਸਤੇ ਲੰਮਾ ਸਮਾਂ ਜਿਹੜਾ ਜੀ ਉਹ ਚਾਹੀਦਾ। ਪਰ ਸਵਾਲ ਸਿਰਫ ਇਹ ਹੈ ਕਿ ਵਿਜੀਲੈਂਸ ਇਸ ਤਰ੍ਹਾਂ ਦੇ ਖੁਲਾਸੇ ਬਹੁਤ ਕਰਦੀ ਰਹੀ ਆ ਪਹਿਲਾਂ ਵੀ। ਹੁਣ ਸਵਾਲ ਇਹ ਆ ਕਿ ਕੀ ਜਿਹੜਾ ਸੁਰਿੰਦਰਪਾਲ ਸਿੰਘ ਪਹਿਲਵਾਨ ਆ, ਇਹਦੀਆਂ ਅੱਗੋਂ ਤਾਰਾਂ ਜਿਹੜੀਆਂ ਦੀ ਜਿੱਥੇ ਜਾ ਕੇ ਜੁੜਦੀਆਂ ਨੇ, ਉੱਥੋਂ ਤੱਕ ਜਿਹੜਾ ਵਿਜੀਲੈਂਸ ਵਿਭਾਗ ਹੈ ਉਹ ਪਹੁੰਚੂਗਾ ਜਾਂ ਨਹੀਂ। ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਖਾਸਮ ਖਾਸ ਸੁਰਿੰਦਰਪਾਲ ਸਿੰਘ ਪਹਿਲਵਾਨ ਜਿਹੜਾ ਜੀ ਉਹ ਦੱਸਿਆ ਜਾਂਦਾ। ਇਹ ਵੀ ਕਿਹਾ ਜਾਂਦਾ ਕਿ ਜਿਹੜੇ ਫੰਡਸ ਵਗੈਰਾ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੁਰਿੰਦਰਪਾਲ ਭਲਵਾਨ ਨੂੰ ਹੀ ਦਿੱਤੀ ਜਾਂਦੀ ਸੀ ਹਮੇਸ਼ਾ। ਔਰ ਉਹ ਫਿਰ ਫੰਡਸ ਕਿੰਨੇ ਇਕੱਠੇ ਕਰਦਾ ਸੀਗਾ ਕਿ 1200 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਖੁਲਾਸਾ ਹੋ ਚੁੱਕਾ ਕਿ ਉਹ ਆਪਣੇ ਲਈ ਬਣਾਈ ਬੈਠਾ ਸੀਗਾ। ਅੱਗੋਂ ਕਿੰਨੀ ਬਣਾ ਕੇ ਦਿੱਤੀ ਆ, ਕੋਈ ਅੰਦਾਜ਼ਾ ਲਾ ਸਕਦਾ ਜੀ? ਬਿਲਕੁਲ ਜੀ, ਐਵੇਂ ਤੇ ਨਹੀਂ ਪੰਜਾਬ ਕੰਗਾਲ ਹੋ ਗਿਆ। ਤੇ ਅੱਗੇ ਆਪਾਂ ਕਿਰਪਾਲ ਸਿੰਘ ਬਡੂੰਗਰ ਦੀ ਜੇ ਗੱਲ ਕਰੀਏ ਤਾਂ ਉਹ ਧਰਨੇ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਸ ਤੇ ਚਰਚਾ ਤੇ ਸਵਾਲ ਜਾਰੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਇਸ ਮਾਮਲੇ 'ਚ ਬੇਸ਼ੱਕ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਵੀ ਇਹ ਕਿਹਾ ਜੀ ਕਿ ਪਰਸਨਲੀ ਤੌਰ ਦੇ ਉੱਤੇ ਉਹ ਸਮਝਦੇ ਨੇ ਕਿ ਉਹਨਾਂ ਨੂੰ ਸ਼ਾਮਲ ਨਹੀਂ ਸੀ ਹੋਣਾ ਚਾਹੀਦਾ। ਔਰ ਮਨਜੀਤ ਸਿੰਘ ਕਲਕੱਤਾ ਜਿਹੜੇ ਨੇ ਉਹਨਾਂ ਨੇ ਨਿਖੇਧੀ ਕੀਤੀ ਹੈ ਇਹਦੀ ਕਿ ਇਹਦੇ ਨਾਲ ਸਿੱਖ ਸੰਸਥਾ ਦੀ ਮਾਣ ਮਰਿਆਦਾ ਨੂੰ ਢਾਹ ਜਿਹੜੀ ਹੈ ਜੀ ਉਹ ਲੱਗੀ ਆ। ਉਹਨਾਂ ਕਿਹਾ ਕਿ ਪੰਥਕ ਮੁੱਦੇ ਤੇ ਦਿੱਤੇ ਧਰਨੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸ਼ਾਮਲ ਹੋਣਾ ਜਾਇਜ਼ ਹੈ, ਪਰ ਸਿਆਸੀ ਮਫਾਦਾਂ ਨਾਲ ਜੁੜੇ ਧਰਨਿਆਂ ਦੇ ਵਿੱਚ ਸ਼ਾਮਲ ਹੋਣਾ ਜਾਇਜ਼ ਨਹੀਂ। ਜਿਹੜੇ ਮਨਜੀਤ ਸਿੰਘ ਕਲਕੱਤਾ ਨੇ ਉਹ ਤਾਂ ਕਹਿੰਦੇ ਨੇ ਕਿ ਬਡੂੰਗਰ ਨੂੰ ਜਨਤਕ ਤੌਰ ਦੇ ਉੱਤੇ ਗਲਤੀ ਮੰਨਣੀ ਜਿਹੜੀ ਹੈ ਜੀ ਉਹ ਚਾਹੀਦੀ ਆ। ਇੱਕ ਹੋਰ ਸਿੱਖ ਵਿਦਵਾਨ ਨੇ ਅਸ਼ੋਕ ਸਿੰਘ ਬਾਗੜੀਆ, ਉਹਨਾਂ ਨੇ ਜਿਹੜੀ ਹੈ ਜੀ ਜਥੇਦਾਰ ਦੇ ਵੱਲੋਂ ਦਿੱਤੀ ਸਲਾਹ ਦਾ ਸਮਰਥਨ ਕੀਤਾ। ਇਹ ਕਿਹਾ ਜੀ ਇਹ ਸਨਮਾਨਯੋਗ ਬਿਆਨ ਹੈ ਪਰ ਆਇਆ ਬੜੀ ਦੇਰ ਦੇ ਨਾਲ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਗਿਆਨੀ ਗੁਰਬਚਨ ਸਿੰਘ ਹੋਰੀ ਇਹ ਬਿਆਨ ਦੇ ਕੇ ਅਲੱਗ ਥਲੱਗ ਹੋ ਗਏ ਆ, ਕਿਉਂਕਿ ਇੱਕ ਤਖਤ ਦੇ ਜਥੇਦਾਰ ਨੇ ਬਡੂੰਗਰ ਹੋਰਾਂ ਦੀ ਪਿੱਠ ਜਿਹੜੀ ਹੈ ਜੀ ਉਹ ਥਾਪੜ ਦਿੱਤੀ ਆ। ਤਾਂ ਇਹ ਵੀ ਕਿਹਾ ਜਾ ਸਕਦਾ ਜੀ ਕਿ ਸ਼ਾਇਦ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਅਹੁਦੇ ਦੇ ਦਿਨ ਫੁੱਗਦੇ ਨਜ਼ਰ ਆ ਰਹੇ ਆ। ਜਿਵੇਂ ਉਹਨਾਂ ਨੇ ਕਿਰਪਾਲ ਸਿੰਘ ਬਡੂੰਗਰ ਹੋਰਾਂ ਦੇ ਉੱਤੇ ਕਿੰਤੂ ਪਰੰਤੂ ਕਰਤਾ, ਸ਼ਾਇਦ ਹੁਣ ਇਹਨਾਂ ਨੂੰ ਵੀ ਚੱਲਦਾ ਜਿਹੜਾ ਜੀ ਉਹ ਕੀਤਾ ਜਾਊਗਾ। ਉਧਰ ਕਿਰਪਾਲ ਸਿੰਘ ਬਡੂੰਗਰ ਹੋਰੀ ਜਿਹੜੇ ਆ ਜੀ ਉਹ ਆਪਣੀ ਜਸਟੀਫਿਕੇਸ਼ਨ ਦੇਈ ਜਾਂਦੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਪ੍ਰਧਾਨ ਪਹਿਲਾਂ ਵੀ ਧਰਮ ਤੇ ਸਿਆਸਤ ਇੱਕੋ ਸਮੇਂ ਕਰਦੇ ਰਹੇ ਆ। ਗੁਰਚਰਨ ਸਿੰਘ ਟੌੜਾ ਹੋਰਾਂ ਦੇ ਬਾਰੇ 'ਚ ਉਹ ਕਹਿੰਦੇ ਨੇ ਕਿ ਉਹ ਰਾਜ ਸਭਾ ਦੇ ਮੈਂਬਰ ਵੀ ਸੀਗੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ। ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਕਿ ਜਥੇਦਾਰ ਮੋਹਨ ਸਿੰਘ ਤੁੜ ਇੱਕੋ ਸਮੇਂ ਅਕਾਲੀ ਦਲ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜਥੇਦਾਰ ਵੀ ਜਿਹੜਾ ਉਹ ਰਹੇ। ਉਹ ਕਹਿੰਦੇ ਕਿ ਮੀਰੀ ਪੀਰੀ ਦਾ ਇਹ ਸਿਧਾਂਤ ਹੈ ਕਿ ਜਿਹੜੀ ਇਹਦੀ ਸਿਆਸੀ ਤੌਰ ਦੇ ਉੱਤੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਦੇ ਵਿੱਚ ਧਾਰਮਿਕ ਸੰਸਥਾਵਾਂ ਵਾਲੇ ਵੀ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਆ। ਔਰ ਨਾਲ ਦੀ ਨਾਲ ਉਹ ਇਹ ਕਹਿੰਦੇ ਆ ਕਿ ਜੇ ਸਿੱਖ ਕੌਮ ਦੇ ਉੱਤੇ ਖਤਰਾ ਆ, ਸਾਡੀਆਂ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ, ਤਾਂ ਕਿਉਂ ਨਾ ਜਿਹੜਾ ਜੀ ਧਰਨਿਆਂ 'ਚ ਸ਼ਾਮਲ ਹੋਇਆ ਜਾਵੇ। ਪਰ ਇੱਕ ਗੱਲ ਦਾ ਜਵਾਬ ਉਹ ਨਹੀਂ ਦਿੰਦੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ ਉਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਰਪਾਲ ਸਿੰਘ ਬਡੂੰਗਰ ਹੋਰੀ
ਕਿੱਥੇ ਸਨ ਜਿਹੜੇ ਉਦੋਂ ਧਰਨੇ ਲੱਗ ਰਹੇ ਸੀ, ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਕਿਤੇ ਨਜ਼ਰ ਨਹੀਂ ਆਈ। ਬਿਲਕੁਲ ਜੀ, ਉਹਨੇ ਸੋਚਿਆ ਹੀ ਨਹੀਂ ਸੀ ਕਿ ਲੋਕ ਇੱਥੇ ਤੱਕ ਸੋਚ ਜਾਣਗੇ। ਅਤੇ ਅੱਗੇ ਅਖੀਰ ਦੇ ਵਿੱਚ ਮੱਧ ਪ੍ਰਦੇਸ਼ ਦੀ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਕਾਫੀ ਗੜਬੜ ਰਹੀ ਆ, ਕੁਛ ਮੌਤਾਂ ਵੀ ਹੋ ਗਈਆਂ ਅਤੇ ਮਰਨ ਵਾਲਿਆਂ ਨੂੰ ਉੱਥੋਂ ਦੀ ਸਰਕਾਰ ਨੇ 1-1 ਕਰੋੜ ਦਿੱਤੇ। ਦੇਖੋ ਉੱਥੇ ਧਾਰਾ 144 ਔਰ ਕਰਫਿਊ ਲਾ ਕੇ ਜਿਹੜਾ ਜੀ ਉਹ ਠੱਲਿਆ ਹੋਇਆ, ਮਾਮਲਾ ਠੰਡਾ ਨਹੀਂ ਪਿਆ। ਕੋਸ਼ਿਸ਼ ਜਿਹੜੀ ਹੈ ਜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਵਰਾ ਲਿਆ ਜਾਵੇ। ਜਿਹੜੇ ਮਾਰੇ ਗਏ ਕਿਸਾਨ ਨੇ ਪੁਲਿਸ ਦੀ ਗੋਲੀ ਦੇ ਨਾਲ, ਉਹਨਾਂ ਦੇ ਘਰਾਂ ਦੇ ਵਿੱਚ ਗਏ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ। ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਫੋਟੋਆਂ ਖਿਚਾਈਆਂ ਉਹਨਾਂ ਨੇ ਔਰ ਇਹ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਮੈਂ ਖੁਦ ਕਰ ਰਿਹਾ। ਮਾਰੇ ਗਏ ਪਰਿਵਾਰ ਦੇ ਮੈਂਬਰਾਂ ਨੇ ਇਹ ਕਿਹਾ ਕਿ ਸਾਨੂੰ ਪੈਸੇ ਨਹੀਂ ਚਾਹੀਦੇ, ਸਾਨੂੰ ਨੌਕਰੀਆਂ ਨਹੀਂ ਚਾਹੀਦੀਆਂ, ਸਾਨੂੰ ਇਨਸਾਫ ਚਾਹੀਦਾ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਤੇ ਅਜੇ ਤੱਕ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਹੋਈ। ਇਹਦਾ ਜਵਾਬ ਤਾਂ ਜਿਹੜਾ ਜੀ ਸ਼ਿਵਰਾਜ ਚੌਹਾਨ ਹੋਰਾਂ ਕੋਲੇ ਹੈ ਨਹੀਂ ਸੀਗਾ। ਇਹੀ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਮੈਂ ਆਪ ਕਰ ਰਿਹਾ ਤੇ ਇਹਦੇ ਜਿਹੜਾ ਜੀ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ। ਕਰੋੜ ਰੁਪਈਆ ਦੇ ਜਿਹੜੇ ਦਸਤਾਵੇਜ਼ ਨੇ ਉਹ ਦਿੱਤੇ ਗਏ ਇਹਨਾਂ ਪਰਿਵਾਰ ਦੇ ਮੈਂਬਰਾਂ ਨੂੰ, ਜਿਨ੍ਹਾਂ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਜਿਹੜੇ ਸ਼ਿਵਰਾਜ ਚੌਹਾਨ ਸੀਗੇ ਜੀ ਉਹ ਪਹਿਲਾਂ ਤਾਂ ਬਦਵਾਨ ਪਿੰਡ ਗਏ, ਜਿੱਥੇ ਪੁਲਿਸ ਫਾਇਰਿੰਗ ਦੇ ਵਿੱਚ ਘਨਸ਼ਿਆਮ ਧਾਕੜ ਦੇ ਪਰਿਵਾਰ ਨੂੰ ਉਹ ਮਿਲੇ ਔਰ ਇੱਥੇ ਜਿਹੜੇ ਘਨਸ਼ਿਆਮ ਧਾਕੜ ਦੀ ਘਰਵਾਲੀ ਜਿਹੜੀ ਸੀਗੀ ਜੀ, ਉਹਨੇ ਇਹ ਸਵਾਲ ਕੀਤਾ ਸ਼ਿਵਰਾਜ ਚੌਹਾਨ ਨੂੰ ਕਿ ਇਹ ਦੱਸੋ ਗੋਲੀ ਕਿਹਨੇ ਚਲਾਈ ਤੇ ਕਿਹਨੇ ਹੁਕਮ ਦਿੱਤਾ। ਇਹਦਾ ਕੋਈ ਜਵਾਬ ਸ਼ਿਵਰਾਜ ਚੌਹਾਨ ਹੋਰਾਂ ਦੇ ਕੋਲੇ ਹੈ ਨਹੀਂ ਸੀਗਾ। ਔਰ ਬਾਅਦ ਦੇ ਵਿੱਚ ਜਿਹੜਾ ਸੀਗਾ ਜੀ ਉਹ ਸ਼ਿਵਰਾਜ ਚੌਹਾਨ ਹੋਰੀ ਨਇਆ ਖੇੜਾ ਦੇ ਵਿੱਚ ਚੈਨ ਰਾਮ ਪਾਟੀਦਾਰ ਦੇ ਪਰਿਵਾਰ ਦੇ ਕੋਲੇ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਪਿੰਡ 'ਚ ਕਮਿਊਨਿਟੀ ਸੈਂਟਰ ਮ੍ਰਿਤਕ ਕਿਸਾਨ ਦੀ ਯਾਦਗਾਰ ਦੇ ਵਿੱਚ ਬਣਾਉਣ ਦਾ ਜਿਹੜਾ ਜੀ ਉਹ ਐਲਾਨ ਕੀਤਾ। ਤੁਸੀਂ ਇਹ ਦੇਖੋ ਕਿ ਸਿਆਸਤਦਾਨ ਜਿਹੜੇ ਨੇ ਉਹ ਕਿੰਨੇ ਚਤੁਰ ਨੇ। ਉਹ ਇਹ ਸਮਝਦੇ ਨੇ ਕਿ ਪੈਸੇ ਦੇ ਕੇ, ਨੌਕਰੀਆਂ ਦਾ ਲਾਲਚ ਦੇ ਕੇ ਲੋਕਾਂ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਜੀ ਉਹ ਸ਼ਾਇਦ ਭੁਲਾ ਦਿੱਤੀਆਂ ਜਾਣਗੀਆਂ। ਵੇਖਣਾ ਇਹੀ ਹੋਊਗਾ ਜੀ ਕਿ ਜਿਸ ਕਿਸਮ ਦੇ ਨਾਲ ਮੱਧ ਪ੍ਰਦੇਸ਼ ਦੇ ਇਸ ਕਿਸਾਨ ਅੰਦੋਲਨ ਨੇ ਜ਼ੋਰ ਜਿਹੜਾ ਜੀ ਉਹ ਫੜਿਆ, ਉਹ ਇੱਥੇ ਕਰੋੜ ਰੁਪਈਏ ਦੇ ਵਿੱਚ ਬੰਦ ਹੋ ਜਾਂਦਾ ਜਾਂ ਫਿਰ ਜਿਸ ਤਰੀਕੇ ਦੇ ਨਾਲ 68 ਦੇ ਕਰੀਬ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ, ਉਹ ਆਪਣੀਆਂ ਮੰਗਾਂ ਦੇ ਵਾਸਤੇ ਸੰਘਰਸ਼ ਜਾਰੀ ਰੱਖਦੀਆਂ ਨੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜਿਹੜੇ ਦੱਸ ਰਹੇ ਨੇ ਕਿ ਖਬਰਾਂ ਦੇ ਪਿੱਛੇ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।